ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਆਉਂਦੀਆਂ ਪਾਰਲੀਮਾਨੀ ਚੋਣਾਂ ਦੌਰਾਨ ਪੰਜਾਬ ਵਿੱਚ ਆਪਣੀ ਪੈਂਠ ਬਣਾਉਣ ਲਈ ਬੀਜੇਪੀ ਨੇ ਆਪਣਾ ਆਪਰੇਸ਼ਨ ਕਮਲ ਸ਼ੁਰੂ ਕਰ ਦਿੱਤਾ ਹੈ ਔਰ ਐਮਪੀਜ਼ ਅਤੇ ਐਮਐਲਏਜ਼ ਦੀ ਖਰੀਦੋ ਫਰੋਖਤ ਸ਼ੁਰੂ ਹੋ ਰਹੀ ਹੈ ਔਰ ਸਿੱਖ ਕੌਮ ਨੂੰ ਖਬਰਦਾਰ ਹੋਣ ਦੀ ਲੋੜ ਹੈ। ਪਿਛਲੀਆਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੂੰ ਤਾਕਤ ਵਿੱਚ ਲਿਆਉਣ ਦਾ ਗੁਨਾਹ ਕਰਨ ਤੋਂ ਬਾਅਦ ਹੁਣ ਬੀਜੇਪੀ ਦੇ ਝੋਲੇ ਜਾ ਪੈਣ ਦੀ ਗਲਤੀ ਬੜੀ ਮਾਰੂ ਸਿੱਧ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਤੁਹਾਡੇ ਲਾਈਵ ਮੈਸੇਜ ਨੇ ਐਂਡ ਗੁਰਬਾਣੀ ਵਿਚਾਰਾਂ ਦੀ ਸਾਨੂੰ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਡਾ ਲਾਸਟ ਸੈਗਮੈਂਟ ਹੈ ਅੱਜ ਦੇ ਪ੍ਰੋਗਰਾਮ ਦਾ ਔਰ ਵੀਕਐਂਡ ਜਿਵੇਂ ਸਾਡੇ ਰੈਗੂਲਰਲੀ ਇਹ ਅਨਾਊਂਸਮੈਂਟ ਚੱਲ ਰਹੀ ਹੈ ਕਿ 31 ਮਾਰਚ ਨੂੰ ਸੈਕਰਾਮੈਂਟੋ ਕੈਲੀਫੋਰਨੀਆ ਦੀ ਰਾਜਧਾਨੀ ਉਸ ਮੁਕਾਮ ਦੇ ਉੱਤੇ ਜਿੱਥੇ ਸਵੇਰ ਦਾ ਦੀਵਾਨ ਪਹਿਲਾਂ ਹੋਏਗਾ 8 ਵਜੇ ਦੇ ਨੇੜੇ, ਜਿੱਥੇ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਜਾਏਗਾ। ਅੱਛਾ। ਔਰ ਫਿਰ ਵੋਟਾਂ ਦਾ ਸਿਲਸਿਲਾ ਸ਼ੁਰੂ ਹੋਏਗਾ। ਸੋ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਪਹਿਲੇ ਫੇਜ਼ ਦੇ ਵਿੱਚ ਸੈਨ ਫਰਾਂਸਿਸਕੋ 'ਚ ਵੋਟਾਂ ਨਹੀਂ ਪਾਈਆਂ, ਕੈਲੀਫੋਰਨੀਆ 'ਚੋਂ ਵੱਡੀ ਗਿਣਤੀ 'ਚ ਉੱਥੇ ਪਹੁੰਚਣ। ਮੈਂ ਇਸ ਵਾਰ ਨਹੀਂ ਜਾ ਸਕਾਂਗਾ। ਸਾਡੀ ਪੂਰੀ ਟੀਮ TV 84 ਦੀ ਉਹ ਕੱਲ੍ਹ ਫਲਾਈ ਕਰੇਗੀ ਔਰ ਅਸੀਂ ਐਤਵਾਰ ਦੇ ਪ੍ਰੋਗਰਾਮ ਨੂੰ ਉੱਥੋਂ ਵੀ ਜਿਹੜਾ ਮੌਕੇ ਦੇ ਉੱਤੇ ਲਾਈਵ ਕਵਰ ਹੋਏਗਾ। ਔਰ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਜਿਵੇਂ ਓਵਰਵੈਲਮਿੰਗ ਰਿਸਪੌਂਸ ਸੈਨ ਫਰਾਂਸਿਸਕੋ ਦਾ, ਜਿਹਦੇ 'ਚ ਮੈਨੂੰ ਵੀ ਸ਼ਮੂਲੀਅਤ ਦਾ ਮੌਕਾ ਮਿਲਿਆ ਜਿਹੜਾ 28 ਜਨਵਰੀ ਨੂੰ ਸੀ, ਇਹ ਵੀ ਜਿਸ ਕਿਸਮ ਦਾ ਉੱਥੇ ਮਾਹੌਲ ਹੈ, ਜਿੰਨਾ ਉਤਸ਼ਾਹ ਹੈ, ਅਸੀਂ ਸਮਝਦੇ ਹਾਂ ਕਿ ਵੀ ਸਿੱਖ ਕੌਮ ਜਿਹੜਾ ਹੈ ਉਹ ਪੂਰੀ ਮਜ਼ਬੂਤੀ ਨਾਲ ਭਾਰਤੀ ਹਕੂਮਤ ਦੇ ਮੂੰਹ ਤੇ ਚਪੇੜ ਮਾਰੇਗੀ। ਬਿਲਕੁਲ। ਕਿਉਂਕਿ ਬਾਰ-ਬਾਰ ਚਪੇੜਾਂ ਪੈ ਰਹੀਆਂ ਨੇ, ਪਰ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਔਰ ਬਾਕੀ ਜਿਹੜੇ ਇਸ ਰਸਤੇ 'ਤੇ ਤੁਰਦੇ ਹਾਂ, ਭਾਰਤੀ ਹਕੂਮਤ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ, ਅਮਰੀਕਾ ਦੀ ਧਰਤੀ 'ਤੇ ਜੋ ਗੰਦੀ ਖੇਡ ਖੇਡਣ ਜਾ ਰਹੇ ਸੀ, ਸੋ ਉਹਦਾ ਇਹ ਬੈਸਟ ਜਵਾਬ ਇਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਖਾਲਿਸਤਾਨ ਦੇ ਲਈ ਜਿਹੜਾ ਉਹ ਪੂਰਾ ਲਾਮਬੰਦ ਹੋਣਾ ਔਰ ਖਾਲਿਸਤਾਨ ਰੈਫਰੈਂਡਮ ਇੱਕ UN ਚਾਰਟਰ ਇੰਟਰਨੈਸ਼ਨਲ ਲਾਅ ਦੇ ਤਹਿਤ ਉਹ ਤਰੀਕਾ ਹੈ ਜਿਹਦੇ ਨਾਲ ਇੱਥੋਂ ਦੇ ਵੀ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਜਿਨ੍ਹਾਂ ਨੇ ਵੇਟ ਸਿੱਖ ਕੌਮ ਦੇ ਪਿੱਛੇ ਸੁੱਟਿਆ, ਉਹ ਵੀ ਦੇਖਦੇ ਨੇ ਕਿ ਕਿੰਨੀ ਕੁ ਹਮਾਇਤ ਲਾਈ ਕਰਦੀ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਭਾਈ ਵੱਧ ਤੋਂ ਵੱਧ ਪਾਰਟਿਸਿਪੇਸ਼ਨ ਹੋਏਗੀ। ਬਿਲਕੁਲ। ਕਿਉਂਕਿ ਇਲੈਕਸ਼ਨਸ ਭਾਰਤ ਦੇ ਵਿੱਚ ਤੇ ਪੰਜਾਬ ਜਿਹਨੇ 2014 'ਚ ਵੀ ਮੋਦੀ ਦੇ ਰੱਥ ਨੂੰ ਰੋਕਿਆ ਸੀ, 2019 'ਚ ਵੀ BJP ਦੇ ਰੱਥ ਨੂੰ ਜ਼ਾਹਰ ਰੋਕਿਆ ਸੀ, ਹੁਣ ਉਹ ਹਰ ਹਾਲਤ 'ਚ 2024 ਦੀਆਂ ਚੋਣਾਂ ਤੱਕ ਪਹੁੰਚਦੇ ਆ। ਉਹ ਪੂਰਾ ਪੰਜਾਬ ਜਿਹੜਾ ਜੇ ਨਾ ਵੀ ਆਏ, ਉਹਨਾਂ ਦੇ ਕੋਲ ਪਿਛਲੀਆਂ ਪਾਰਲੀਮੈਂਟੀਆਂ ਚੋਣਾਂ ਵੇਲੇ ਸਿਰਫ 6.5% ਵੋਟਾਂ ਪੰਜਾਬ 'ਚ BJP ਨੂੰ ਪਈਆਂ ਸੀ। ਔਰ ਇਹ ਹੁਣ ਇਸ ਵਾਰ ਉਹਨਾਂ ਦਾ ਯਤਨ ਹੈ ਕਿ ਵੀ ਸੀਟਾਂ ਤਾਂ ਕਿੰਨੀਆਂ ਨਿਕਲਣਗੀਆਂ, ਕਿੰਨੀਆਂ ਨਹੀਂ। ਪੰਜਾਬ ਦੀਆਂ 13 ਸੀਟਾਂ ਨੇ, 14ਵੀਂ ਚੰਡੀਗੜ੍ਹ ਦੀ ਹੈ, ਜਿਹੜੀ ਚੰਡੀਗੜ੍ਹ ਉਹ ਕੈਰੀ ਕਰ ਹੀ ਲੈਂਦੇ ਨੇ, ਪਰ ਉਹਨਾਂ ਦਾ ਇਹ ਹੈ ਵੀ ਪਰਸੈਂਟੇਜ ਆਫ ਵੋਟਸ ਵਧਾਈ ਜਾਏ। ਔਰ ਉਹ ਉਹਨਾਂ ਨੂੰ ਡਿਫਲੈਕਟ ਕਰਵਾ ਰਹੇ ਨੇ ਆਪਣੀ ਪਾਰਟੀ 'ਚ ਡਰ ਦੇ ਕੇ, ਕਿਤੇ ਸੈਂਟਰਲ ਏਜੰਸੀਆਂ ਦਾ ਪੈਸਾ ਦੇ ਕੇ, ਜਾਂ ਜਿਹੜੇ ਉਹਨਾਂ ਨੂੰ ਲੱਗਦਾ ਵੀ ਵਿਨੇਬਲ ਸਿਚੁਏਸ਼ਨਸ ਨੇ, ਉਹਨਾਂ 'ਚ ਅਸੀਂ ਦੇਖਿਆ ਵੀ ਜਿਹੜਾ ਇੱਕੋ ਇੱਕ MP ਪੰਜਾਬ 'ਚ ਆਮ ਆਦਮੀ ਪਾਰਟੀ ਦਾ ਜਲੰਧਰ ਦੀ 22 ਇਲੈਕਸ਼ਨ ਤੋਂ ਬਾਅਦ ਰਿੰਕੂ ਨਾਂ ਦਾ ਬਣਿਆ ਸੀ, ਉਹ BJP ਦੇ ਵਿੱਚ ਉਹਨੂੰ ਜੁਆਇਨ ਕਰਵਾ ਦਿੱਤਾ। ਹੁਣ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਜਿਹੜਾ ਪੱਗ ਬੰਨ੍ਹ ਕੇ ਉਹਦੇ ਰਾਹੁਲ ਗਾਂਧੀ ਦੇ ਨਾਲ ਘੁੰਮਦਾ ਹੁੰਦਾ ਸੀ ਔਰ ਦੂਸਰਾ ਉਹਨੂੰ ਲੱਗਦਾ ਸੀ ਵੀ ਮੈਨੂੰ ਕਾਂਗਰਸ ਨੇ ਚੀਫ ਮਿਨਿਸਟਰ ਬਣਾ ਦੇਣਾ, ਉਹ ਵੀ BJP ਉਹਨੇ ਜੁਆਇਨ ਕਰ ਲਈ। ਜ਼ਾਹਰ ਹੈ ਕਿ ਇਹ ਦੋਨਾਂ ਦੇ ਨਾਲ ਐਗਰੀਮੈਂਟ ਇਹੀ ਹੈ ਕਿ ਉਹੀ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਵਾਲਾ ਜਲੰਧਰ ਤੋਂ MP ਹੋਏਗਾ BJP ਦਾ ਕੈਂਡੀਡੇਟ, ਔਰ ਇਹ ਰਵਨੀਤ ਬਿੱਟੂ ਜਿਹੜਾ ਪਹਿਲਾਂ ਹੀ ਬੁੱਚੜ ਬੇਅੰਤੇ ਦੀ ਲੈਗੇਸੀ ਦਾ ਵਾਰਸ ਹੈ, ਜਿਹੜਾ ਹਿੰਦੂਆਂ ਨੂੰ ਪਸੰਦ ਹੈ, ਉਹਨੂੰ ਲੁਧਿਆਣੇ ਤੋਂ ਦੇਣਗੇ। ਇਵੇਂ ਹੀ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਵੀ ਹੋਰ ਵੀ, ਔਰ ਈਵਨ ਇਹ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ MLAs ਦਾ ਕਹਿਣਾ ਵੀ ਸਾਨੂੰ 20 ਕਰੋੜ 25 ਕਰੋੜ ਰੁਪਏ ਦੀ ਆਫਰ ਹੈ ਕਿ ਵੀ ਤੁਸੀਂ ਆਓ। ਔਰ ਇਹ ਸਾਰੇ ਦੇ ਚੱਲਦੇ ਆ ਮੈਂ ਅੱਡ ਨੂੰ ਜਦੋਂ ਐਨਾਲਿਸਟ ਨੂੰ ਸੁਣਦਾ ਤੇ ਉਹ ਕਹਿੰਦੇ ਨੇ ਕਿ ਵੀ ਉਹ ਸਿੱਖਾਂ ਨੂੰ ਇਵੇਂ ਹੀ ਡੀਲ ਕਰਨਾ ਚਾਹੁੰਦੇ ਨੇ ਕਿ ਭਾਈ
ਔਰ ਇਸੇ ਲਈ ਭਾਵੇਂ ਬਾਦਲ ਦਲ ਨੇ ਤਾਂ ਕਿਹਾ ਕਿ ਜੀ ਅਸੀਂ ਇੱਕ ਤਾਂ ਅਸੂਲਾਂ ਤੇ ਆਧਾਰਿਤ ਹੋਣੀ ਚਾਹੀਦੀ। ਅਸੂਲ ਸਾਲ ਕੋਈ ਨਹੀਂ, ਉਹਨਾਂ ਨੇ ਨੇੜੇ ਹੀ ਨਹੀਂ ਲਾਇਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਹ ਮੌਕਾ ਆ ਗਿਆ ਵੀ ਅਸੀਂ ਅਕਾਲੀਆਂ ਤੋਂ ਬਿਨਾਂ ਹੀ ਪੰਜਾਬ 'ਚ ਆਪਣੀ ਪੈਂਠ, ਔਰ ਉਹਦਾ ਨਾਂ ਹੀ ਜੋ ਕੁਛ ਖਰੀਦੋ ਫਰੋਖਤ ਡਰ ਹੈ, ਉਹਦਾ ਨਾਂ ਆਪਰੇਸ਼ਨ ਲੋਟਸ ਉਹਨਾਂ ਨੇ ਰੱਖਿਆ, ਜਿਹਦੀ ਚਰਚਾ ਔਰ ਸਾਰੇ ਦੇਖ ਰਹੇ ਨੇ ਕਿ ਭਾਈ ਇਮੀਡੀਏਟਲੀ ਕੱਲ ਨੂੰ ਕਿਹੜਾ ਘਰ ਦਾ ਬੰਦਾ ਕਿਹਦਾ ਖਿਸਕ ਕੇ ਕਿੱਥੇ ਪਹੁੰਚ ਜਾਂਦਾ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਬਿਫੋਰ ਕਾਂਗਰਸ ਔਰ ਅਕਾਲੀਆਂ ਤੋਂ ਅੱਕਿਆਂ ਨੇ ਇਹ ਲੈ ਆਂਦੇ, ਆਮ ਆਦਮੀ ਵਾਲੇ 92 ਜਿਤਾ ਕੇ ਬਿਠਾ ਦਿੱਤੇ, ਫਿਰ ਹੋਇਆ ਵੀ ਉਹ ਇਹ ਕੀ ਹੋ ਗਿਆ। ਤੇ ਹੁਣ ਭਾਵੇਂ ਇਹਨਾਂ ਤੋਂ ਡਿਸਅਪੁਆਇੰਟਮੈਂਟ ਹੈ, ਬਾਕੀਆਂ ਦਾ ਜੋ ਰੋਲ ਸਾਹਮਣੇ ਹੀ ਹੈ। ਹੁਣ ਇਹ ਨਾ ਹੋਏ ਵੀ ਸਾਰੇ ਦੇ ਦਾਅ 'ਚ ਬੀਜੇਪੀ ਜਿਹੜੀ ਹੈ ਉਹ ਪਾਵਰਫੁਲ ਇੱਕ ਐਂਟੀਟੀ ਬਣ ਕੇ ਪੰਜਾਬ 'ਚ ਉੱਭਰੇ। ਸੋ ਹਰ ਹਾਲਤ 'ਚ ਜਿਹੜਾ ਇਹਨਾਂ ਨੂੰ ਹਰਾਣਾ ਵੀ ਔਰ ਜਿਹੜੇ ਇਹਨਾਂ ਦਾ ਪੱਲਾ ਫੜ ਰਹੇ ਨੇ ਉਹਨਾਂ ਦੇ ਮੂੰਹ ਤੇ ਚੰਗੀਆਂ ਚਪੇੜਾਂ ਵੱਜਣ। ਜਿਵੇਂ ਹੁਣ ਤਰਨਜੀਤ ਸੰਧੂ ਅਮਰੀਕਨ ਐਂਬੈਸਡਰ, ਇਹਨੂੰ ਰਿਟਾਇਰਮੈਂਟ ਦੇ ਨਾਲ ਹੀ ਅੰਮ੍ਰਿਤਸਰ ਤੋਂ ਖੜਾ ਕਰਨ ਦੀ ਲਾਈਨ ਹੈ। ਸੋ ਬੀਜੇਪੀ ਇਸ ਵੇਲੇ ਸਿੱਖਾਂ ਦੇ ਹੋਮਲੈਂਡ ਦੇ ਵਿੱਚ ਉਸ ਲੈਵਲ ਦੀ ਘੁਸਪੈਠ ਕਰਨਾ ਚਾਹੁੰਦੀ ਹੈ ਕਿ ਤਾਂ ਕਿ ਹੌਲੀ ਇੱਕ ਦਿਨ, ਇਸ ਵਾਰ ਤਾਂ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਜਿਹੜਾ ਉਹ ਹਕੂਮਤ ਬਣਾ ਲੈਣੀ ਹੈ, ਤਾਂ ਵੈਸੇ ਵੀ MP ਦੀਆਂ ਸੀਟਾਂ ਨੇ, ਪਰ ਉਹ ਇੰਨੀ ਕੁ ਪਰਸੈਂਟੇਜ ਚੱਕ ਦੇਣਾ ਚਾਹੁੰਦੇ ਨੇ ਕਿ ਆਮ ਨੂੰ ਵੀ ਲੱਗੇ ਵੀ ਇਹ ਹਕੂਮਤ ਬਣਾ ਸਕਦੇ ਨੇ, ਪਰ ਅਲਟੀਮੇਟਲੀ ਪੰਜਾਬ ਨੂੰ ਵੀ ਉਵੇਂ ਹੀ ਇਹ ਟੇਕ ਓਵਰ ਕਰ ਲੈਣ ਜਿਵੇਂ ਉਹ ਜੰਮੂ ਕਸ਼ਮੀਰ ਨੂੰ ਔਰ ਲਦਾਖ ਔਰ ਨਾਰਥ ਈਸਟ ਦੀਆਂ ਸਟੇਟਾਂ ਨੂੰ ਇਹਨਾਂ ਨੇ ਕੀਤਾ ਜੀ। ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਤੁਸੀਂ ਬਹੁਤ ਹੀ ਵਧੀਆ ਮੈਸੇਜ ਸਾਨੂੰ ਐਵਰੀਡੇ ਲਿਖਦੇ ਹੋ, ਸਾਡਾ ਮਾਣ ਵਧਾਉਂਦੇ ਹੋ। ਸੋ ਅਮਰਜੀਤ ਸੈਣੀ ਔਰ ਇਸੇ ਤਰ੍ਹਾਂ ਸੀਤਾ ਲੈ ਕੇ ਫਰਾਰ ਸਿੰਘ, ਨਵਜੋਤ ਮਜੋਰ, ਕੋਹਿਨੂਰ, ਹਰਮਨ ਪੰਨੂ ਜੀ, ਇਹ ਸਾਨੂੰ ਖਾਲਿਸਤਾਨ ਕਹਿੰਦੇ ਹੈ, ਖਾਲਸਾ ਜ਼ਿੰਦਾਬਾਦ, ਐਂਡ ਇਸੇ ਤਰ੍ਹਾਂ ਫਤਿਹ ਵੀ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਗੁੱਡਮੈਨ ਜੀ ਆਏ ਨੇ, ਇਹ ਕਹਿੰਦੇ ਸਤਿ ਸ਼੍ਰੀ ਅਕਾਲ, ਬਠਿੰਡਾ ਤੋਂ ਬਿਲੋਂਗ ਕਰਦਾ, ਤੁਹਾਡਾ ਚੈਨਲ ਵਾਚ ਕਰਦਾ ਔਰ ਮੈਂ ਸਿੱਖ ਹਿਸਟਰੀ ਪੜ੍ਹਨ ਲੱਗ ਪਿਆ ਅਤੇ ਮੈਂ ਪ੍ਰਾਊਡ ਫੀਲ ਕਰਦਾ। ਸਿੱਖ ਹਿਸਟਰੀ 'ਤੇ ਗੱਲਾਂ ਹੋਰ ਵੀ ਬਹੁਤ ਨੇ, ਕਦੇ ਵੀ ਮੁਲਾਕਾਤ ਹੋਈ ਤਾਂ ਸ਼ੇਅਰ ਕਰਾਂਗੇ। ਸੋ ਨਾਈਸ, ਬਿਲਕੁਲ। ਐਂਡ ਇਸੇ ਤਰ੍ਹਾਂ ਇੰਦਰਜੀਤ ਸੰਧੂ ਜੀ, ਫਿਰ ਇਸ ਤਰ੍ਹਾਂ ਨਿਹੰਗ ਜੀ, ਇਹ ਕਹਿੰਦੇ ਬਠਿੰਡਾ ਭੈਣ ਜੀ ਬੋਲਿਆ ਉਹਨਾਂ ਨੇ, ਪਤਾ ਨਹੀਂ, ਉਹਨਾਂ ਨੇ ਮੇਰੇ ਖਿਆਲ ਸ਼ੁਕਰੀਆ ਅਦਾ ਕੀਤਾ। ਔਰ ਇਸੇ ਤਰ੍ਹਾਂ ਸੁਖ ਜੀਵਨ ਬੱਚੂ ਜੀ ਕਹਿੰਦੇ ਗੁੱਡ ਜੌਬ, ਕੀਪ ਇਟ ਅਪ, ਥੈਂਕਸ। ਬਲੈਕੀਆ ਗੇਮਿੰਗ ਵੀ ਫਤਿਹ ਬੁਲਾਉਂਦੇ ਨੇ ਸਾਨੂੰ। ਸਤਨਾਮ ਔਜਲਾ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਪਰਮਿੰਦਰ ਔਰ ਸ਼ਿੰਦਾ ਸਿੰਘ ਗਿੱਲ ਖਾਲਿਸਤਾਨੀ, ਬਲਵਿੰਦਰ ਸਿੰਘ ਜੀ, ਦੀਪ ਸਿੰਘ ਸਿੱਧੂ ਜੀ, ਔਰ ਇਸੇ ਤਰ੍ਹਾਂ ਜੱਜ ਸ਼ੇਰਗਿੱਲ ਸਿੰਘ ਜੀ, ਔਰ ਇਸੇ ਤਰ੍ਹਾਂ ਸਿੰਘ ਗਰਚਾ ਜੀ। ਬਲੈਕੀਆ ਗੇਮੀਆਂ ਕਹਿੰਦੇ ਨੇ ਕਿ ਝੂਲ ਤੇ ਨਿਸ਼ਾਰੇ ਪੰਤ ਮਹਾਰਾਜ ਕੇ, ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਗੁਰਨੇਕ ਨਿੱਜਰ ਜੀ, ਜਸਵੀਰ ਬਰਾੜ ਜੀ, ਲਖਵਿੰਦਰ ਸਿੰਘ ਔਲਖ ਜੀ, ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਸਰਬਕ ਮੁੰਦਰਾ ਜੀ, ਹਰਮਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਬਲਵੀਰ ਗਿੱਲ ਜੀ, SF ਹੀਰ ਜੀ ਸਾਨੂੰ ਪਾਕਿਸਤਾਨ ਤੋਂ ਦੇਖ ਰਹੇ ਨੇ, ਔਰ ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ, ਧਰਮ ਸਿੰਘ ਜੀ ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਫਿਰ TV 84 ਜ਼ਿੰਦਾਬਾਦ, ਔਰ ਫਤਿਹ ਵੀ ਬੁਲਾਉਂਦੇ ਨੇ, ਔਰ ਕਹਿੰਦੇ ਨੇ ਕਿ ਸਾਨੂੰ ਮਾਣ ਹੈ, ਔਰ ਨਾਲ ਹੀ ਕਹਿੰਦੇ ਨੇ ਕਿ ਜਿਹੜਾ ਇਹੀ ਇੱਕੋ ਹੱਲ ਹੈ, ਪੰਜਾਬ ਨੂੰ ਰਿਹਾ ਕਰਾਓ, ਆਜ਼ਾਦ ਕਰਾਓ, ਖਾਲਿਸਤਾਨ ਜ਼ਿੰਦਾਬਾਦ। ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਹੁਣ ਅਸੀਂ ਫੇਸਬੁੱਕ ਤੇ ਜਾਂਦੇ ਹਾਂ। ਅੱਛਾ। ਔਰ ਕਮਲ ਸਿੰਘ ਕਹਿੰਦੇ ਨੇ ਇੱਕ ਗੱਲ ਦੂਜੀ ਵੀ ਆ ਰਹੀ ਹੈ ਕਿ ਇਸ ਪਿੱਛੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਵੀ ਹੱਥ ਹੋ ਸਕਦਾ ਹੈ, ਕਿਉਂਕਿ ਕੇਜਰੀਵਾਲ ਉਹਨਾਂ ਨੂੰ ਬਹੁਤ ਸੂਤ ਬੈਠਦਾ ਹੈ। ਦੇਖੋ ਇਹਨੂੰ ਜੋ ਵੀਰ ਕਮਲ ਸਿੰਘ ਹੋਰਾਂ ਨੇ ਕਿਹਾ, ਇਹਨੂੰ ਨਕਾਰਿਆ ਨਹੀਂ ਜਾ ਸਕਦਾ, ਕਿਉਂਕਿ ਹਕੂਮਤਾਂ ਨੇ ਵੀ ਉਹਦਾ ਬੈਕਅਪ ਵੀ ਰੱਖਿਆ ਹੁੰਦਾ ਹੈ ਤੇ ਉਹਨਾਂ ਨੂੰ ਵੀ ਲੱਗਦਾ ਹੁੰਦਾ ਹੈ ਕਿ ਭਾਈ ਕੀ ਹੈ ਹਾਲਾਂ, ਜੇ ਕੇਜਰੀਵਾਲ ਵੀ ਪਾਵਰ 'ਚ ਆ ਜਾਂਦਾ ਹੈ ਤੇ ਨੀਤੀਆਂ ਤਾਂ ਉਹੀ ਰਹਿਣਗੀਆਂ। ਰਾਦਰ ਕੁਛ ਮਾਮਲਿਆਂ 'ਚ, ਸਿੱਖਾਂ ਦੇ ਮਾਮਲਿਆਂ 'ਚ ਤਾਂ ਇਹਨਾਂ ਨਾਲੋਂ ਵੀ ਜ਼ਿਆਦਾ ਜੋ ਕੁਛ ਹੁਣ ਭਗਵੰਤ ਮਾਨ ਰਾਹੀਂ ਪੰਜਾਬ 'ਚ ਇਹਨਾਂ ਨੇ ਕਰਵਾਇਆ, ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਹੋਏ, ਕਿਸਾਨੀ ਇਸ਼ੂ ਹੋਏ, ਦੂਜੇ ਹੋਣ, ਸੋ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਇਸ ਵੇਲੇ ਇਹਨਾਂ ਦਾ ਸੰਘਾਸਨ ਜੇ ਡੋਲਦਾ ਤੇ ਇੱਕ ਚੇਂਜ ਗੇਮ ਜ਼ਰੂਰ ਹੈ। ਇਸੇ ਤਰ੍ਹਾਂ ਕਮਲ ਸਿੰਘ ਕਹਿੰਦੇ ਨੇ ਕੇਜਰੀਵਾਲ ਨੂੰ ਮੇਰੇ ਖਿਆਲ ਵਿੱਚ ਹਿੰਦੂਤਵੀ ਤਾਕਤਾਂ ਵੱਲੋਂ ਜਾਣ ਬੁੱਝ ਕੇ ਉਭਾਰਿਆ ਜਾ ਰਿਹਾ ਤਾਂ ਕਿ ਲੋਕਾਂ ਨੂੰ ਲੜਾਈ ਮੋਦੀ ਤੇ ਕੇਜਰੀਵਾਲ ਵਿੱਚ ਲੱਗੇ, ਨਾ ਕਿ ਰਾਹੁਲ ਗਾਂਧੀ ਤੇ ਮੋਦੀ ਵਿੱਚ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੀ ਮਾਂ ਵਿਦੇਸ਼ੀ ਹੋਣ ਅਤੇ ਪੱਛਮ ਦਾ ਪ੍ਰਭਾਵ ਹੋਣ ਕਰਕੇ ਇਹ ਸ਼ਾਇਦ ਘੱਟ ਗਿਣਤੀਆਂ ਪ੍ਰਤੀ ਨਰਮ ਪਹੁੰਚ ਅਪਣਾਏ, ਕਿਉਂਕਿ ਕੇਜਰੀਵਾਲ ਮੋਦੀ ਤੋਂ ਵੀ ਖਤਰਨਾਕ ਹੋ ਸਕਦਾ ਹੈ।
ਆਰਐਸਐਸ ਕਾਂਗਰਸ ਨੂੰ ਹੀ ਸਪੋਰਟ ਕਰ ਦੇਵੇ ਕੋਈ ਸਮਝੌਤਾ ਕਰਕੇ, ਸਿੱਖਾਂ ਨੂੰ ਇਸ ਨੀਤੀ ਤੋਂ ਸਿੱਖਣ ਦੀ ਲੋੜ ਹੈ। ਬਿਲਕੁਲ ਠੀਕ ਫਰਮਾਇਆ ਤੁਸੀਂ। ਦਵਿੰਦਰ ਸਿੰਘ, ਮੁਹੰਮਦ ਅਨਵਰ, ਹਰਜਿੰਦਰ ਮਾਇਲ, ਉਹਨਾਂ ਨੇ ਫਤਿਹ ਜਾਂ ਵਾਹਿਗੁਰੂ ਲਿਖਿਆ। ਕਿਰਪਾਲ ਸਿੰਘ ਚੀਮਾ ਜਿਹੜੇ ਸਾਡੇ ਰੈਗੂਲਰ ਵਿਊਅਰ ਵੀ ਨੇ ਔਰ ਉਹਨਾਂ ਦੇ ਬੜੇ ਹੀ ਕੀਮਤੀ ਵਿਚਾਰ ਅਸੀਂ ਸਾਂਝੇ ਵੀ ਕਰਦੇ ਹਾਂ। ਉਹਨਾਂ ਕਿਹਾ ਤੁਹਾਡਾ ਕੀਤਾ ਸੀਸਦਾਨ ਗੁਰੂ ਸਾਹਿਬ ਤੁਹਾਨੂੰ ਅੰਮ੍ਰਿਤ ਦੀ ਪਾਣ ਦੇ ਕੇ ਆਜ਼ਾਦੀ ਦੇ ਰੂਪ ਵਿੱਚ ਵਾਪਸ ਕਰ ਦੇਵੇਗਾ ਭਾਈ, ਕਿਉਂਕਿ ਮਨੁੱਖ ਦੇ ਸਾਰੇ ਵਿਕਾਰ ਸਿਰ ਵਿੱਚ ਹੀ ਹਨ, ਦੇਖਣਾ, ਸੁਣਨਾ, ਬੋਲਣਾ ਤੇ ਕਰਨਾ। ਅਸਲ ਵਿੱਚ ਅਸੀਂ ਗੁਰੂ ਨੂੰ ਸੀਸ ਭੇਟ ਨਹੀਂ ਵਿਕਾਰ ਭੇਟ ਕਰਕੇ ਨਿਰਵਿਕਾਰ ਖਾਲਸੇ ਰਾਜ ਵਾਲਾ ਸੀਸ ਪ੍ਰਾਪਤ ਕਰਦੇ ਹਾਂ। ਮਨਮੁਖਤਾ ਵਾਲਾ ਭੇਟ ਕਰੋ, ਗੁਰਮੁਖ ਵਾਲਾ ਪ੍ਰਾਪਤ ਕਰੋ। ਮਾਇਆ ਭੇਟ ਕਰਕੇ ਰਾਜ ਪ੍ਰਾਪਤੀ ਨਹੀਂ ਹੋਇਆ ਕਰਦੀ ਭਾਈ। ਤੁਹਾਡੀ ਕੀਤੀ ਹਰ ਸੇਵਾ ਭੇਟਾ ਮੁਸ਼ੱਕਤ ਤੇ ਘਾਲਣਾ ਉਸੇ ਦਿਨ ਥਾਂ ਪੈ ਜਾਏਗੀ। ਇਸ ਜਗਤ ਵਿੱਚ ਗੁਰੂ ਦੇ ਚਰਨਾਂ ਵਿੱਚ ਅਗਰ ਕੋਈ ਚੀਜ਼ ਭੇਟ ਹੋ ਸਕਦੀ ਹੈ ਤਾਂ ਉਹ ਤਾਂ ਸਿਰ ਹੀ ਹੈ ਭਾਈ। ਇਸ ਤੋਂ ਘੱਟ ਵਾਲਾ ਵਪਾਰ ਕਲਗੀਆਂ ਵਾਲਾ ਨਹੀਂ ਕਰਦਾ ਭਾਈ। ਕਲਗੀਆਂ ਵਾਲਾ ਸੀਸ ਮੰਗੇ ਤੇ ਸਿੱਖ ਲਈ, ਇਸ ਤੋਂ ਵੱਡੇ ਭਾਗਾਂ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਅਨੰਦਪੁਰ ਵਾਲਾ ਸਿਰ ਪ੍ਰਵਾਨ ਕਰ ਲਵੇ। ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਵੋਟਾਂ ਰਾਹੀਂ ਚੁੱਕਿਆ ਹਰ ਕਦਮ ਇੱਕ ਦਿਨ ਜ਼ਰੂਰ ਤੁਹਾਨੂੰ ਅਨੰਦਪੁਰ ਵਾਲੇ ਦੇ ਸਦੀਵੀ ਰਾਜ ਤੱਕ ਪਹੁੰਚਾ ਦੇਵੇਗਾ। ਪਰ ਸਿੰਘਾਸਨ ਦੀ ਪ੍ਰਾਪਤੀ ਤੋਂ ਪਹਿਲਾਂ ਸੀਸ ਅਰਪਣ ਕਰਨਾ ਹੀ ਅਨੰਦਪੁਰ ਵਾਲੇ ਦੇ ਰਾਜ ਦੀ ਫੀਸ ਹੋਵੇਗੀ ਭਾਈ। ਇਹੀ ਤੁਹਾਡੀ ਫਤਿਹ ਤੇ ਆਖਰੀ ਸ਼ਰਤ ਹੋਵੇਗੀ, ਪਰ ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਰਾਜਵਿੰਦਰ ਸਿੰਘ ਕਹਿੰਦੇ ਨੇ ਰਿਗਾਰਡਿੰਗ ਐਮਪੀ ਇਲੈਕਸ਼ਨਸ ਇਨ ਪੰਜਾਬ is just to fool people. MPs are already decided just to make elections fair. They do these games. ਕੋਈ ਦੋ ਰਾਵਾਂ ਨਹੀਂ ਨੇ। EVM ਮਸ਼ੀਨਾਂ ਆਲਰੇਡੀ ਇਹਨਾਂ ਨੇ ਜਿਹੜੀਆਂ ਨੇ ਉਹ ਉਹਦੇ 'ਚ ਆਪਣਾ ਜਿੱਤ ਲਈ ਹੋਈ ਹੈ, ਪਹਿਲਾਂ ਵੀ ਉਹਨਾਂ ਨੂੰ ਯੂਜ਼ ਵੀ ਕਰਨਗੇ। ਇਸੇ ਤਰ੍ਹਾਂ ਮੁਹੰਮਦ ਅਨਵਰ, ਰਾਜਵਿੰਦਰ ਸਿੰਘ, ਹਾਜੀ ਅਫਤਾਬ ਅਹਿਮਦ, ਫਿਰ ਮੁਹੰਮਦ ਅਨਵਰ, ਉਹਨਾਂ ਨੇ ਸਪੋਰਟ ਦੇ ਜਿਹੜੇ ਨੇ ਉਹ ਦਿੱਤੇ ਨੇ ਚਿੰਨ੍ਹ। ਦੀਪ ਸਿੰਘ ਕਹਿੰਦੇ ਨੇ ਮੋਟਰਸਾਈਕਲ ਵਾਲਿਆਂ ਨੇ ਕਾਰ ਸੇਵਾ ਕਰਾਈ ਹੈ। ਜਿਹੜਾ ਵਾਕਿਆ ਹੋਇਆ ਉੱਥੇ ਨਾਨਕ ਮਤੇ, ਉੱਥੋਂ ਦਾ ਇੱਕ ਸਾਧ ਜਿਹਨੂੰ ਪੂਲੇ ਨਿਹੰਗ ਦੇ ਨਾਲ ਹੀ ਤਸ਼ਬੀਹ ਦਿੱਤੀ ਜਾਂਦੀ ਹੈ, ਉਸ ਦਾ ਘੋਗਾ ਚਿੱਤ ਕੀਤਾ ਸਿੰਘਾਂ ਨੇ। ਉਸ ਦੇ ਉੱਤੇ ਰਾਜਵਿੰਦਰ ਸਿੰਘ ਕਹਿੰਦੇ ਨੇ ਸਰਕਮਸਟੈਂਸਿਸ ਹੈਵ ਚੇਂਜਡ ਇੰਡੀਅਨ ਟੈਰਰਿਸਟ ਮੋਦੀ who was coming to our country USA so often seems like he is scared to come over here now. ਆ ਜਾਏਗਾ ਵਾਪਸ। ਹੁਣ ਇੱਧਰ ਦੇਖਣ ਵਾਲੀ ਗੱਲ ਹੈ ਕਿ ਵੀ ਅਮਰੀਕਾ 'ਚ ਵੀ ਕੀ ਚੱਲਦਾ ਹੈ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ। ਮੁਹੰਮਦ ਤਾਇਬ ਕਹਿੰਦੇ ਨੇ 1948, 1965, 1971 की जंग में इतने पाकिस्तानी अपनी जंग लड़ते हुए नहीं मारे जितने अफगानिस्तान की वजह से मर चुके हैं। जब KPK खैबर पख्तूनख्वा प्रोविंस ब्रिटिशर्स के अंडर था तब ये कुस्के नहीं। जब KPK 1947 के बाद पाकिस्तान के अंडर आया तो इनको याद आया कि ये हिस्टोरिकली हमारा है। ठीक किया उन्होंने, क्योंकि जिवें असीं गल करके हटे हैं कि इस वेले जो अफगानिस्तान वालियां ने जिद्दा रवैया पाकिस्तान प्रति रखा है ये ठीक नहीं है, क्योंकि ਇੰਨੀ ਵੀ ਨਾ ਸ਼ੁਕਰਗੁਜ਼ਾਰੀ ਨਹੀਂ ਜਿਹੜੀ ਹੈ ਉਹ ਰੱਬ ਨੂੰ ਵੀ ਕਬੂਲ ਨਹੀਂ ਹੁੰਦੀ। ਔਰ ਅਸੀਂ ਅੱਜ ਇੱਥੇ ਹੀ ਇਸ ਨੂੰ ਕਨਕਲੂਡ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।